ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ ਤੇ ਗੱਲ ਕਰੀਏ ਗਿਆਨੀ ਹਰਪ੍ਰੀਤ ਸਿੰਘ ਜੀ ਦੀ। ਉਹਨਾਂ ਨੇ ਸਮੁੱਚਾ ਪ੍ਰਬੰਧਕੀ ਬੋਰਡ ਆ ਜਿਹੜਾ ਉਹ ਤਲਬ ਕੀਤਾ ਜੀ। ਹਾਂਜੀ, ਇਹ ਸਮੁੱਚਾ ਜਿਹੜਾ ਪ੍ਰਬੰਧਕੀ ਬੋਰਡ ਹੈ ਉਹ ਹੈਗਾ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ। ਜੀ। ਤਾਂ ਇਹ ਪ੍ਰਬੰਧਕੀ ਬੋਰਡ ਤੁਹਾਨੂੰ ਪਤਾ ਬੜਾ ਵਿਵਾਦਾਂ ਦੇ ਵਿੱਚ ਹੈ ਇਸ ਵੇਲੇ, ਖਾਸ ਤੌਰ ਤੇ ਰਣਜੀਤ ਸਿੰਘ ਗੌਰੇ ਮਸਕੀਨ ਵਾਲਾ ਮਸਲਾ, ਡਾਕਟਰ ਸਮਰਾ ਦਾ ਚੜਾਵਾ, ਉਹਦਾ ਇੱਕ ਬਹੁਤ ਵੱਡਾ ਬਵਾਲ, ਉਹਦੇ ਤੇ ਬਹੁਤ ਵੱਡੇ ਸਵਾਲ। ਉਸ ਤੋਂ ਬਾਅਦ ਫਿਰ ਉਹਨਾਂ ਨੇ ਜਿਸ ਤਰ੍ਹਾਂ ਮਤਲਬ ਕਿ ਛੇਕਿਆ, ਫਿਰ ਉਸ ਤੋਂ ਬਾਅਦ ਤਨਖਾਹੀਆ, ਫਿਰ ਉਸ ਤੋਂ ਬਾਅਦ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬਹਾਲ ਦਾ ਯਤਨ, ਬਹੁਤ ਕੁਝ ਹੋਇਆ। ਔਰ ਇਨ ਦੀ ਐਂਡ ਕੀ ਹੋਇਆ ਜੀ, ਜੋ ਉੱਥੇ ਹੋਇਆ ਉਹ ਅਣਕਿਆਸਿਆ ਕਿ ਜਿਹੜੇ ਜਥੇਦਾਰ ਗਿਆਨੀ ਇਕਬਾਲ ਸਿੰਘ ਬੜੀ ਜਿੱਦਾਂ ਕਹਿ ਲਓ ਨਾ ਕਿ ਬੜੀ ਇੱਕ ਨਮੋਸ਼ੀਜਨਕ ਹਾਲਤ ਦੇ ਵਿੱਚ ਰੁਖਸਤ ਹੋਏ ਸਨ, ਉਹਨਾਂ ਦੀ ਵਾਪਸੀ ਹੋ ਗਈ ਜੀ। ਉਹ ਉੱਥੇ ਦੇ ਜਥੇਦਾਰ ਬਣ ਗਏ। ਤਾਂ ਜਿਨ੍ਹਾਂ ਦੀ ਤਾਂ ਤੁਹਾਨੂੰ ਪਤਾ ਹੈ ਸਿੱਖ ਜਗਤ ਦੇ ਵਿੱਚ ਤਾਂ ਆਲੋਚਨਾ ਹੀ ਬਹੁਤ ਹੋਈ ਸੀਗੀ ਨਾ, ਜਦੋਂ ਉਹਨਾਂ ਨੇ ਕੁਝ ਵਿਵਾਦਤ ਗੱਲਾਂ ਕਰ ਦਿੱਤੀਆਂ ਸਨ। ਤਾਂ ਉਸ ਤੋਂ ਬਾਅਦ ਫਿਰ ਇਹ ਮਾਮਲਾ ਜਿਹੜਾ ਉਹ ਹੁਣ ਇੰਨਾ ਜ਼ਿਆਦਾ ਭਖ ਗਿਆ ਕਿ ਅਖੀਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਆਦੇਸ਼ ਜਾਰੀ ਕਰਕੇ ਸਮੁੱਚੇ ਪ੍ਰਬੰਧਕੀ ਬੋਰਡ ਨੂੰ 6 ਦਸੰਬਰ ਨੂੰ ਦੁਪਹਿਰ 12 ਵਜੇ ਤਲਬ ਕਰ ਲਿਆ ਸ੍ਰੀ ਅਕਾਲ ਤਖਤ ਸਾਹਿਬ ਤੇ। ਤਾਂ ਉਦੋਂ ਤੱਕ ਗਿਆਨੀ ਬਲਦੇਵ ਸਿੰਘ ਜੀ ਨੂੰ ਇਹਨਾਂ ਨੇ ਜਥੇਦਾਰ ਦੀਆਂ ਸੇਵਾਵਾਂ ਜਿਹੜੀਆਂ ਸੌਂਪ ਦਿੱਤੀਆਂ, ਤੇ ਬਾਕੀ ਜਿਹੜੇ ਹੈਗੇ ਆ ਜਿੱਦਾਂ ਰਣਜੀਤ ਸਿੰਘ ਗੌਰੇ ਮਸਕੀਨ ਤੇ ਇਕਬਾਲ ਸਿੰਘ, ਇਹਨਾਂ ਨੂੰ ਕਿਹਾ ਕਿ ਤੁਸੀਂ ਕੰਪਲੈਕਸ ਦੇ ਵਿੱਚ ਕੋਈ ਸੇਵਾ ਨਹੀਂ ਨਿਭਾਉਣੀ। ਤਾਂ ਤੁਸੀਂ ਸੋਚ ਸਕਦੇ ਹੋ ਕਿ ਕਿਸ ਹਾਲਤ ਦੇ ਵਿੱਚ ਹੈ ਉੱਥੇ ਇਹ ਜੋ ਪੰਥਕ ਰਾਜਨੀਤੀ ਚੱਲ ਰਹੀ ਆ, ਯਾਨੀ ਪੰਥਕ ਰਾਜਨੀਤੀ ਵੀ ਨਾ ਕਹੀਏ, ਪੰਥਕ ਰਾਜਨੀਤੀ ਤੇ ਇੱਕ ਬੜਾ ਵਧੀਆ ਸ਼ਬਦ ਆ ਜਾਏਗਾ ਉੱਥੇ। ਖੁਦ ਕਿਹਾ ਇਹ ਗਿਆਨੀ ਜੀ ਨੇ ਖੁਦ ਕਿਹਾ ਕਿ ਤੁਸੀਂ ਅਹੁਦੇਦਾਰੀਆਂ ਲਈ ਉੱਥੇ ਆਪ ਹੁਦਰੀਆਂ ਕਰ ਰਹੇ ਹੋ। ਤੇ ਬਈ ਗੱਲ ਇਹ ਆ ਕਿ ਗਾਂ ਦਿਹਾੜੇ ਆ ਰਹੇ ਨੇ, ਗੁਰੂ ਸਾਹਿਬ ਦਾ ਦਿਹਾੜਾ ਆ ਰਿਹਾ, ਤੁਹਾਨੂੰ ਪਤਾ ਹੀ ਹੈ, ਪ੍ਰਕਾਸ਼ ਦਿਹਾੜਾ ਆ ਰਿਹਾ ਨਾ ਦਸਮ ਪਾਤਸ਼ਾਹ ਦਾ। ਤਾਂ ਉਹ ਕਹਿੰਦੇ ਆ ਕਿ ਸੰਗਤ ਨੇ ਆਉਣਾ, ਤੁਸੀਂ ਕਰ ਕੀ ਰਹੇ ਹੋ। ਔਰ ਬਿਲਕੁਲ ਦੇਖੋ ਇਸੇ ਤਰ੍ਹਾਂ ਦਾ ਬੋਰਡ ਹਜ਼ੂਰ ਸਾਹਿਬ ਵੀ ਆ, ਪਰ ਪ੍ਰਵੀਨ ਜੀ ਤੁਸੀਂ ਉੱਥੇ ਦੇਖਿਓ ਨਾ ਕਦੇ ਇੰਨੇ ਜ਼ਿਆਦਾ ਵਾਦ ਵਿਵਾਦ ਨਹੀਂ ਹੁੰਦੇ। ਹਾਲਾਂਕਿ ਉੱਥੇ ਵੀ ਇਨਫਲੂਐਂਸ ਤਾਂ ਹੈ, ਰਾਜਨੀਤੀ ਉੱਥੇ ਵੀ ਆ। ਉੱਥੇ ਮਤਲਬ ਕਿ ਆਪਾਂ ਕਹਿ ਸਕਦੇ ਹਾਂ ਕਿ ਸੈਂਟਰ ਸਰਕਾਰ ਜਾਂ ਭਾਰਤੀ ਜਨਤਾ ਪਾਰਟੀ ਉਹਨਾਂ ਦਾ ਚੱਲਦਾ, ਪਰ ਉੱਥੇ ਵਿਵਾਦ ਨਹੀਂ ਤੁਹਾਨੂੰ ਏਦਾਂ ਦੇ ਮਿਲੂਗੇ। ਤਾਂ ਇੱਥੇ ਤੇ ਜੇ ਮੈਂ ਤੁਹਾਨੂੰ, ਵੈਸੇ ਤੁਸੀਂ ਸੁਣਿਆ ਹੀ ਹੈ ਇੱਕ ਵਾਰੀ ਗਿਆਨੀ ਇਕਬਾਲ ਸਿੰਘ ਜੀ ਤੇ ਗੱਲ ਕੀਤੀ ਸੀ ਆਪਾਂ ਕਿ ਇਹਨਾਂ ਦੇ ਤੇ ਇੰਨੇ ਵਿਵਾਦ ਨੇ ਕਿ 15 ਮਿੰਟ ਵਿਵਾਦ ਮੁੱਕਦੇ ਹੀ ਨਹੀਂ ਜੇ ਆਪਾਂ ਗਿਣ ਵੀ ਲੱਗ। ਤਾਂ ਇਹ ਆ ਕਿ ਇੱਥੋਂ ਵਿਵਾਦ ਇਹ ਤਾਂ ਇੱਕ ਵਾਰੀ ਮਤਲਬ ਕਿ ਸਮਾਗਮ ਮਨਾਉਂਦੇ ਕਿਰਪਾਨੀ ਹੋ ਕੇ ਤੇ ਮਤਲਬ ਕਿ ਖੁੱਲੇ ਕੇਸਾਂ ਦੇ ਨਾਲ ਠਾਣੇ ਗਏ ਸਨ। ਇਹ ਉੱਥੇ ਸੂਰਤ ਹਾਲ ਆ। ਸੋ ਇਸੇ ਕਰਕੇ ਇੱਕ ਵਾਰੀ ਇਹਨਾਂ ਨੂੰ ਸਾਰਿਆਂ ਨੂੰ ਤਲਬ ਕੀਤਾ ਗਿਆ, ਤੇ ਮੇਰੇ ਖਿਆਲ ਦੇ ਨਾਲ ਬਿਲਕੁਲ ਚਲੋ ਜੋ ਵੀ ਧਾਰਮਿਕ ਪਰੰਪਰਾ ਦੇ ਮੁਤਾਬਕ ਹੁੰਦਾ ਉਹ ਤਾਂ ਕਰਨਾ, ਪਰੰਤੂ ਇਹਨਾਂ ਨੂੰ ਸਮਝਾਉਣਾ ਚਾਹੀਦਾ ਕਿ ਇੱਥੇ ਇਹੋ ਜਿਹੇ ਜਿੱਥੇ ਆਪਾਂ ਕਹਿ ਲਈਏ ਕਿ ਆਪਾਂ ਦੇਖਦੇ ਹਾਂ ਕਿ ਸਿੱਖ ਜਗਤ ਦੇ ਹਮੇਸ਼ਾ ਹਿਰਦੇ ਜਿਹੜੇ ਆ ਉਹ ਝੁਕੇ ਰਹਿੰਦੇ ਨੇ ਉਸ ਜਗ੍ਹਾ ਤੇ, ਪਟਨਾ ਸਾਹਿਬ ਤੇ। ਤਾਂ ਬਈ ਉੱਥੋਂ ਇਸ ਤਰ੍ਹਾਂ ਦੀਆਂ ਜੇ ਖਬਰਾਂ ਨਿਕਲਣ ਤਾਂ ਫਿਰ ਨਮੋਸ਼ੀ ਹੁੰਦੀ ਆ, ਵਾਕਿਆ ਅਫਸੋਸ ਵੀ ਹੁੰਦਾ। ਤਾਂ ਇਹਨਾਂ ਨੂੰ ਸੰਭਾਲਣਾ ਚਾਹੀਦਾ ਕਿ ਬਈ ਤੁਸੀਂ ਉਸ ਰੁਤਬੇ ਨੂੰ ਜੋ ਗੁਰੂ ਸਾਹਿਬ ਨੇ ਤੁਹਾਨੂੰ ਬਖਸ਼ਿਸ਼ ਕੀਤਾ ਹੈ ਕਿ ਤੁਸੀਂ ਗੁਰੂ ਘਰ ਦੇ ਤੁਸੀਂ ਅਹੁਦੇਦਾਰ ਹੋ, ਤਾਂ ਉਸ ਰੁਤਬੇ ਦੀ ਥੋੜੀ ਬਹੁਤੀ ਸ਼ਾਨ ਜਿਹੜੀ ਹੈ ਬਹਾਲੀ ਰੱਖੋ।